व्यूअर्स वेलकम बैक ऑन प्रोग्राम। सो व्यूअर्स लास्ट वाले सैगमेंट ਦੇ ਵਿੱਚ ਆਪਾਂ ਰੂਹਾਨੀ ਵਿਚਾਰਾਂ ਕਰਨ ਜਾ ਰਹੇ ਹਾਂ ਕਿ ਸਤਿਗੁਰੂ ਹੀ ਬੰਦੀ ਛੋੜ ਹਨ ਜਿਹੜੇ ਸਾਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਕੇ ਵਾਹਿਗੁਰੂ ਨਾਲ ਜੋੜਦੇ ਹਨ। ਗੁਰੂ ਦਾ ਸੁਨੇਹਾ ਪਿਆਰ ਵਿਸ਼ਵਾਸ ਅਤੇ ਦ੍ਰਿੜਤਾ ਹੈ। ਸੋ ਸਿੱਖ ਕੌਮ ਸਤਿਗੁਰੂ ਤੇ ਨਿਸ਼ਚਾ ਰੱਖ ਕੇ ਆਪਣੀ ਗੁਲਾਮੀ ਦੇ ਸੰਗਲ ਕੱਟੇਗੀ ਅਤੇ ਦਰਿਆਏ ਜਮਨਾ ਤੋਂ ਵਾਗਾ ਤੱਕ ਖਾਲਿਸਤਾਨ ਇੱਕ ਆਜ਼ਾਦ ਮੁਲਕ ਹੋਵੇਗਾ। सो इस बारे आप गलबात करन जा रहे हैं। सो असीं चाहांगे कि तुसां इसी तरह बने रहना। देखण सुनने या लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो प्रोग्राम दे लाइव चैट दे उत्ते जिहड़े सानू लाइव मैसेज लिखदे ने असीं उन्हां सारिआं दा ही शुक्रिया अदा करदे हां। और साडे वीर सैयद हुसैन साहब वो कोई प्रोग्राम ऐसा नहीं हुंदा, सारे ही जिन्ने साडे सैगमेंट हुंदे ने एवरीडे उहदे थल्ले उन्हां ने हुण भी और जदों यूट्यूब ते पोस्ट हुंदे ने उन्होंने ग्रेट प्रोग्राम जोड़ा वो लफज क्या लिखा होंगे, असीं उन्हां दे शुक्रगुजार हैं। और हुणे ही मैं देख रहा सी कि जी दी आईडी ਜਿਹੜੇ आईडी तो साडे वीर जी ने कहा कि भाई अज तो बाद असीं कदे भी इस दिन दे उत्ते ਜਿਹੜੀਆਂ बेस्ट विशेज नहीं किसी नूं देंगे जदों तक साडे योधे जेलों चों रिहा नहीं हुंदे और असीं उस धरती दे उत्ते अपने आज़ादी नहीं माणदे, ब्राह्मणवाद की गुलामी दे संगल कट नहीं लैंदे। बहुत बहुत शुक्रिया। देखो कुछ चीज़ां समाजिक तौर दे उत्ते बहुते लोग अनअवेयर भी ने, लेकिन मैं समझदा भी जिन्हां तक ये मैसेज पहुँचदा है वो जरूर देखण। ये नहीं है भी डे टू डे जिंदगी नूं असीं कोई बिल्कुल बेरस करना हुंदा, लेकिन इदां दे मौकिआं ते साडा ध्यान एक पासे असीं अरदास भी कर रहे होईए जहाँ जहाँ खालसा जी साहिब तहाँ तहाँ रक्षा रियायत मंगते तो रब तो यही है कि भाई जिथे गुरु का खालसा है वाहिगुरू उन्हां दी रक्षा करो, उन्हां नूं प्रोटैक्ट करो, उन्हां दी ते रियायत रखो, उन्हां दे उत्ते उन्हां दे सिर ते हथ रखो। तो जो फिर कौम नाल वापर रहा है जे साडीआं यादां च ना आए, सानू ये गल ना लगे कि भाई असीं घरां दे विच किस किस्म दे सुख आराम आनंद दे विच फैसटिविटी दे माहौल च जी रहे हैं ਤੇ ਸਾਡੇ ਵੀਰ ਭੈਣਾਂ ਜੇਲ੍ਹਾਂ ਦੇ ਵਿੱਚ ਟਾਰਚਰ ਸਹਿ ਰਹੇ ਨੇ, ਕਿਵੇਂ ਭੁੱਖੇ ਪਿਆਸੇ, ਕਿਵੇਂ ਉਹਨਾਂ ਦੇ ਨਾਲ ਕੀ ਸਲੂਕ ਕੀਤਾ ਜਾਂਦਾ ਹੈ। ਔਰ ਜ਼ਾਹਰ ਹੈ ਕਿ ਅਸੀਂ ਉਹਨਾਂ ਸਾਰੇ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਹਮੇਸ਼ਾ ਸਾਡੇ ਨਾਲ ਖਲੋਂਦੇ ਵੀ ਨੇ, ਸਾਨੂੰ ਹੌਸਲਾ ਵੀ ਦਿੰਦੇ ਨੇ। ਔਰ ਜਿਵੇਂ ਬੰਦੀ ਛੋੜ ਲਫ਼ਜ਼ ਕਿਉਂਕਿ ਅੱਜ ਬਹੁਤ ਇਸਤੇਮਾਲ ਹੋਇਆ, ਭਾਈ ਗੁਰਦਾਸ ਜੀ ਦੀ ਇੱਕ ਵਾਰ ਦੇ ਵਿੱਚ ਜਦੋਂ ਉਹਨਾਂ ਨੇ ਗੁਰੂ ਸਾਹਿਬਾਨ ਕਿਵੇਂ ਜਦੋਂ ਅਸੀਂ ਕਿਹਾ ਕਿ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲੇ ਨੇ, ਔਰ ਮੈਨੂੰ ਇਹ ਲੱਗਾ ਕਿ ਭਾਈ ਅਸੀਂ ਜਿਹੜਾ ਅਸਲ ਬੰਦੀ ਛੋੜ ਤਾਂ ਸਤਿਗੁਰੂ ਹੈ ਜੀ। ਉਸ ਅੰਦਰ ਦੀ ਗੁਲਾਮੀ ਜਿਹੜਾ ਮਾਇਆ ਦੀ ਜਕੜ ਪਕੜ ਜਿਹੜੇ ਜਿਸ ਨੂੰ ਦੁਨੀਆ ਚਾਣ ਜਿਹਨੂੰ ਪ੍ਰਥਾਏ ਗੁਰੂ ਅਮਰਦਾਸ ਨੇ ਫਰਮਾਇਆ ਸੀ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਕਿ ਅੰਦਰ ਇੱਕ ਪਾਸੇ ਵੂੰਬ ਯੂਟਰਸ ਦੇ ਵਿੱਚ ਕੁੱਖ ਦੇ ਵਿੱਚ ਦਾ ਸਫ਼ਰ ਹੈ, ਜਿਸ ਦੀ ਸਫ਼ਰ ਦੀ ਸ਼ੁਰੂਆਤ ਜਿਹੜੀ ਹੈ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਹਵਾ ਦਾ ਵਾਜਾ ਵੱਜਿਆ, ਦਿਲ ਧੜਕਿਆ, ਜ਼ਿੰਦਗੀ ਰੁਮਕੀ। ਔਰ ਉਸ ਸਾਰੇ ਸਫ਼ਰ ਦਾ ਇੱਕ ਜਦੋਂ ਹੀ ਜਿਹੜਾ ਹੈ ਉਹ ਬਾਹਰ ਦੁਨੀਆ ਦਾ ਰੁਖ ਹੋਇਆ, ਮੁੱਖ ਖੁੱਲਿਆ ਬਾਹਰ ਦੁਨੀਆ 'ਚ ਆ ਕੇ ਲਿਵ ਛੁੜਕੀ ਤੇ ਅੰਦਰ ਦੀ ਦੁਨੀਆ ਵਾਲੀ ਜਿਹੜੀ ਦੁਨੀਆ ਪਿੱਛੇ ਰਹਿ ਗਈ, ਲੱਗੀ ਤ੍ਰਿਸ਼ਨਾ, ਡਿਜ਼ਾਇਰਸ ਨੇ ਆ ਕੇ ਘੇਰ ਲਿਆ, ਡਿਜ਼ਾਇਰਸ ਇੱਛਾਵਾਂ ਦੀ ਦੁਨੀਆ, ਮਾਇਆ ਅਮਰ ਵਰਤਾਇਆ, ਮਾਇਆ ਦਾ ਹੁਕਮ ਸ਼ੁਰੂ ਹੋ ਗਿਆ। ਹੁਣ ਇੱਕ ਪਾਸੇ ਮਾਇਆ ਦਾ ਹੁਕਮ ਹੈ ਔਰ ਉਹ ਮਾਇਆ ਦੇ ਜਿਹੜੇ ਅੱਡ ਅੱਡ ਰੂਪ ਨੇ, ਹਉਮੈ ਵੈਸੇ ਮੂਲ ਤੌਰ 'ਤੇ ਗੁਰੂ ਸਾਹਿਬਾਨ ਨੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ कृपा करें जे अपनी ता गुरु का शब्द कमाहे, कह नानक सुनो जनो इत संजम दुख जाए। मूल हौमे एक वन लाइनर जिहड़ा डायग्नोसिस है। काम क्रोध लोभ मोह हंकार ईरखा लालच दूजे तीजे ये सारे उदियां फिर अगों ऑफस्प्रिंग ने जिहड़े हौमे चों ही निकलदे ने। काम भी उस चों है, क्रोध भी उस चों है, लोभ मोह हंकार ईरखा ਜਾਂ ਹੋਰ ਜਿੰਨੀਆਂ ਵਾਈਸਿਸ ਜਿਨ੍ਹਾਂ ਦੇ ਲਈ ਵਕਾਰ ਅਸੀਂ ਕਹਿ ਸਕਦੇ ਹਾਂ ਉਹ ਹਉਮੈ ਚੋਂ ਹੀ ਨਿਕਲਦੇ ਨੇ। ਲੜਾਈ ਹਉਮੈ ਦੀ ਹੈ, ਇੱਕ ਪਾਸੇ ਅਹਮ ਹੈ ਤੇ ਇੱਕ ਪਾਸੇ ਗੁਰੂ ਦੇ ਅੱਗੇ ਆਪਾ ਸਮਰਪਣ ਕਰਨਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਪਰ ਇਹ ਹਉਮੈ ਰਾਹ ਦੇ ਵਿੱਚ ਕੰਧ ਬਣ ਕੇ ਖਲੋ ਜਾਂਦੀ ਹੈ, ਜਿਹੜਾ ਗੁਰੂ ਨਾਨਕ ਸਾਹਿਬ ਨੇ ਬਿਆਨਿਆ ਸੀ
ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ। ਪਾਲ ਕਹਿੰਦੇ ਨੇ ਕੰਧ ਨੂੰ, ਕਿ ਕਿਵੇਂ ਝੂਠ ਦੀ ਕੰਧ ਜਿਹਦੇ 'ਚ ਜਿਹੜੀ ਸਾਡੀ ਹਉਮੈ ਦੀ ਵਜ੍ਹਾ ਕਰਕੇ ਮਾਇਆ ਦੇ ਪ੍ਰਭਾਵ ਨੇ ਖੜੀ ਕੀਤੀ ਹੈ, ਇਹ ਕਿਵੇਂ ਟੁੱਟੇ। ਤੇ ਜਵਾਬ ਸੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਹੁਕਮ ਤੇ ਰਜ਼ਾ ਦੇ ਵਿੱਚ ਇਹ ਜੀਵਨ ਦਾ ਜਵਾਬ ਹੈ, ਉਸ ਸੱਚ ਤੱਕ ਪਹੁੰਚਣ ਦਾ, ਉਸ ਝੂਠ ਦੀ ਕੰਧ ਨੂੰ ਤੋੜਨ ਦਾ। ਹੁਣ ਭਾਈ ਗੁਰਦਾਸ ਜੀ ਦੀ ਇਹ ਵਾਰ ਦਾ ਹਿੱਸਾ ਹੈ। ਸਤਿਗੁਰ ਪਾਰਸ ਪਰਸੀਐ ਕੰਚਨ ਕਰੈ ਮਨੂਰ ਮਲੀਣਾ। ਸਤਿਗੁਰ ਬਾਵਨ ਚੰਦਨੋ ਵਾਸ ਸੁਵਾਸ ਕਰੈ ਲਾਖੀਨਾ। ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੈ ਸੰਗ ਲੀਣਾ। ਮਾਨ ਸਰੋਵਰ ਸਤਿਗੁਰੂ ਕਾਗੋਂ ਹੰਸ ਜਲੋ ਦੁੱਧ ਪੀਣਾ। ਗੁਰ ਤੀਰਥ ਦਰਿਆਓ ਹੈ ਪਸ਼ੂ ਪ੍ਰੇਤ ਕਰੈ ਪਰਵੀਣਾ। ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਨਾ। ਗੁਰਮੁਖ ਮਨ ਆਪਤੀਜ ਪਤੀਣਾ। ਹੁਣ ਜ਼ਾਹਰ ਹੈ ਕਿ ਜਿਹੜੀ ਇਸ ਦੀ ਕਰਕਸ ਹੈ ਉਹ ਇਹ ਹੈ ਕਿ ਸਤਿਗੁਰ ਬੰਦੀ ਛੋੜ ਹੈ, ਕਿ ਗੁਰੂ ਸਤਿਗੁਰੂ ਬੰਦੀ ਚੋਂ ਆਜ਼ਾਦ ਕਰਨ ਵਾਲੇ ਨੇ, ਹਉਮੈ ਦੀ ਕੈਦ ਚੋਂ ਆਜ਼ਾਦ ਕਰਨ ਵਾਲੇ ਨੇ, ਸੰਸਾਰ ਸਾਗਰ ਭਵ ਸਾਗਰ ਤੋਂ ਪਾਰ ਉਤਾਰਨ ਵਾਲੇ ਨੇ। ਜੀਵਨ ਮੁਕਤ, ਜ਼ਿੰਦਗੀ ਜਿਉਂਦਿਆਂ ਹੀ ਉਸ ਮਾਇਆ ਦੇ ਪ੍ਰਭਾਵ ਤੋਂ ਮੁਕਤ ਕਰਨਾ, ਇਹ ਗੁਰੂ ਦਾ ਕੰਮ ਹੈ। ਔਰ ਗੁਰਮੁਖ ਜਿਹੜਾ ਹੈ ਉਹ ਆਪਣੇ ਉਸ ਮਨ ਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਜਦੋਂ ਇਸ ਰਸਤੇ ਦੇ ਉੱਤੇ ਤੁਰਦਾ ਤੇ ਫਿਰ ਜੀਵਨ ਮੁਕਤ ਦਾ ਫਲ ਪ੍ਰਾਪਤ ਕਰਦਾ ਹੈ, ਕਿਉਂਕਿ ਗੁਰੂ ਸਤਿਗੁਰੂ ਬੰਦੀ ਛੋੜ ਨੇ। ਔਰ ਇਹ ਜਿੰਨੇ ਵੀ ਉਹਨਾਂ ਨੇ ਅਲੰਕਾਰ ਇਸਤੇਮਾਲ ਕੀਤੇ, ਸਤਿਗੁਰ ਪਾਰਸ ਪਰਸੀਐ ਕੰਚਨ ਕਰੈ ਮਨੂਰ ਮਲੀਣਾ। ਇਹਨੂੰ ਜਿਹੜਾ ਪਾਰਸ ਹੈ ਉਹਦੇ ਲਈ ਲਫ਼ਜ਼ ਜੋ ਤੁਸੀਂ ਅੰਗਰੇਜ਼ੀ 'ਚ ਦੇਖੋਗੇ ਤਾਂ ਉਹਨੂੰ ਫਿਲਾਸਫਰਜ਼ ਸਟੋਨ ਕਿਹਾ ਜਾਂਦਾ। ਇਹ ਕਵੀਆਂ ਦੀ ਹੈ, ਹੋ ਸਕਦਾ ਕਦੇ ਕੋਈ ਐਗਜ਼ਿਸਟ ਵੀ ਕਰਦਾ ਹੋਏ, ਪਰ ਉਹਨਾਂ ਦੀ ਇਮੈਜੀਨੇਸ਼ਨ 'ਚ ਹੈ ਕਿ ਪਾਰਸ ਇੱਕ ਐਸੀ ਧਾਤੂ ਹੈ, ਮੈਟਲ ਹੈ, ਜਿਹਦੇ ਨਾਲ ਜੇ ਤੁਸੀਂ ਲੋਹੇ ਨੂੰ ਟੱਚ ਕਰੋ ਤੇ ਉਹ ਸੋਨਾ ਬਣ ਜਾਂਦਾ ਹੈ। ਸੋ ਇਹ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ, ਲੇਕਿਨ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰੂ ਐਸਾ ਪਾਰਸ ਨੇ ਕਿ ਅਸੀਂ ਜਿਹੜੇ ਮਨੂਰ ਗੰਦਾ, ਜਿਹੜੀ ਲੋਹੇ ਦੇ ਵਿੱਚ ਵੀ ਮੈਲ ਹੁੰਦੀ ਹੈ, ਅਸੀਂ ਗੰਦਾ ਲੋਹਾ ਹੈ, ਲੇਕਿਨ ਸਤਿਗੁਰੂ ਉਹ ਪਾਰਸ ਹੈ ਜਿਹਦੇ ਨਾਲ ਛੋਹ ਕੇ ਸਿੱਖ ਜਿਹੜਾ ਹੈ ਉਹ ਸੋਨਾ ਬਣ ਜਾਂਦਾ ਹੈ। ਸਤਿਗੁਰ ਬਾਵਨ ਚੰਦਨੋਂ ਵਾਸ ਸਵਾਸ ਕਰੈ ਲਾਖੀਨਾ। ਹੁਣ ਇਸੇ ਤਰ੍ਹਾਂ ਚੰਦਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਵੀ ਚੰਦਨ ਹੋਏ ਰਹੇ ਬਸਿਆ ਜੋ ਚੰਦਨ ਪਾਸ, ਕਿ ਜਿੱਥੇ ਚੰਦਨ ਦੇ ਦਰਖਤ ਹੁੰਦੇ ਨੇ ਉਹਨਾਂ ਦੇ ਨੇੜੇ ਦੇ ਰੁੱਖ ਵੀ ਜਿਹੜੇ ਨੇ ਚੰਦਨ ਹੋ ਜਾਂਦੇ ਨੇ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਭਾਈ ਗੁਰੂ ਉਹ ਚੰਦਨ ਹੈ ਜਿਹੜਾ ਸਾਡੇ ਵਿਚਲੀ ਬਦਬੂ ਨੂੰ ਵੀ ਕਈ ਗੁਣਾ ਜ਼ਿਆਦਾ, ਚੰਦਨ ਨਾਲੋਂ ਵੀ ਜ਼ਿਆਦਾ ਉਸ ਖੁਸ਼ਬੂ ਨਾਲ ਭਰ ਦਿੰਦਾ ਹੈ। ਸਤਿਗੁਰ ਪੂਰਾ ਪਾਰ ਜਾਤ ਸਿਮਲ ਸਫਲ ਕਰੈ ਸੰਗ ਲੀਨਾ। ਪਾਰ ਜਾਤ ਬਾਰੇ ਵੀ ਜਿਹੜੇ 14 ਰਤਨ ਨਿਕਲੇ ਉਹਨਾਂ 'ਚ ਇੱਕ ਦਰਖਤ ਪਾਰ ਜਾਤ ਹੈ, ਜਿਹੜਾ ਜੋੜਿਆ ਜਾਂਦਾ ਕਿ ਉਹਦੇ ਥੱਲੇ ਬੈਠ ਕੇ ਜੋ ਮੰਗੋ ਮਿਲਦਾ। ਤੇ ਗੁਰੂ ਭਾਈ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਸ ਗੁਰੂ ਉਹ ਪਾਰ ਜਾਤ ਔਰ ਸਿਮਲ ਦਾ ਦਰਖਤ ਜਿਹੜਾ ਹੁੰਦਾ ਹੈ ਉਹਨੂੰ ਬੇਕਾਰ ਮੰਨਿਆ ਜਾਂਦਾ। ਗੁਰੂ ਨਾਨਕ ਸਾਹਿਬ ਦਾ ਸ਼ਬਦ ਵੀ ਹੈ, ਸਿਮਲ ਰੁੱਖ ਸਰਾਏ ਰਾਤ ਦੀਰਘ ਅਤ ਮੁੱਚ ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਪਰ ਇੱਥੇ ਭਾਈ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਉਹ ਪਾਰ ਜਾਤ ਵਾਂਗ ਹੈ ਕਿ ਜੇ ਸਿਮਲ ਰੁੱਖ ਦੇ ਨਾਲ ਉਸ ਨੂੰ ਉਹਦੀ ਛਾਂ 'ਚ ਆ ਜਾਏ ਤੇ ਉਹ ਵੀ ਪਾਰ ਜਾਤ ਹੋ ਜਾਂਦਾ। ਮਾਨ ਸਰੋਵਰ ਸਤਿਗੁਰੂ ਕਾਗੋਂ ਹੰਸ ਜਲੋ ਦੁੱਧ ਪੀਣਾ। ਅਕਸਰ ਮਾਨ ਸਰੋਵਰ ਬਾਰੇ ਕਿਹਾ ਜਾਂਦਾ ਕਿਉਂਕਿ ਹੈ ਤਾਂ ਹੁਣ ਤਿੱਬਤ ਦੇ ਵਿੱਚ ਹੈ ਕਿ ਮਾਨ ਸਰੋਵਰ ਝੀਲ ਹੈ ਜਿਸ 'ਚ ਜਿਹੜੇ ਕਾਂ ਨੇ ਉਹ ਜੇ ਉਹਦੇ 'ਚ ਟੁੱਬੀ ਲਾਣ ਤੇ ਉਹ ਹੰਸ ਬਣ ਜਾਂਦੇ ਨੇ। ਜ਼ਾਹਰ ਹੈ ਕਿ ਭਾਈ ਇਹ ਵੀ ਇੱਕ ਅਲੰਕਾਰ ਹੈ ਕਿ ਕੋਈ ਬਿਲਕੁਲ ਗੰਦਾ ਮੈੜਾ ਵੀ ਸ਼ੁੱਧ ਹੋ ਜਾਂਦਾ ਹੈ। ਅਸੀਂ ਹਰਿਮੰਦਰ ਸਾਹਿਬ ਬਾਰੇ ਵੀ ਸਾਡਾ ਵਿਸ਼ਵਾਸ ਕਾਗੋਂ ਹੰਸ ਕਰੇ ਇੱਥੋਂ ਹੀ ਸ਼ੁਰੂ ਹੁੰਦਾ ਹੈ। ਹੁਣ ਗੱਲ ਇਹ ਜ਼ਿਆਦਾ ਅਲੰਕਾਰਕ ਹੈ, ਭਾਵੇਂ ਉਹਨੂੰ ਅਸੀਂ ਪ੍ਰੈਕਟੀਕਲੀ ਦੂਸਰੇ ਪੱਖੋਂ ਵੀ ਦੇਖਦੇ ਹਾਂ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਉਹ ਮਾਨ ਸਰੋਵਰ ਹੈ ਜਿਹਦੇ 'ਚ ਅਸੀਂ ਕਾਵਾਂ ਵਾਂਗ ਕਾਲੇ ਔਗਣਾਂ ਵਾਲੇ ਜੇ ਉਸ ਦੇ ਵਿੱਚ ਚੁੱਭੀ ਲਾਈਏ ਤੇ ਉਸ 'ਚ ਅਸੀਂ ਚਿੱਟੇ ਹੰਸ ਹੋ ਜਾਵਾਂਗੇ, ਸਾਡੇ ਗੁਨਾਹ ਧੋਤੇ ਜਾਣਗੇ। ਜਿਵੇਂ ਪਾਣੀ ਨੂੰ ਦੁੱਧ ਬਣਾ ਦੇਣਾ ਗੁਰੂ ਇਹ ਸਮਰੱਥਾ ਰੱਖਦਾ ਹੈ। ਗੁਰ ਤੀਰਥ ਦਰਿਆਓ ਹੈ
ਪਸ਼ੂ ਪ੍ਰੇਤ ਕਰੈ ਪਰਵੀਣ, ਕਿ ਭਾਵੇਂ ਸਾਡੀ ਬੁੱਧੀ ਪਸ਼ੂਆਂ ਵਾਲੀ ਹੈ, ਪ੍ਰੇਤਾਂ ਵਾਲੀ ਹੈ, ਪਰ ਸਤਿਗੁਰੂ ਉਹ ਤੀਰਥ ਹੈ ਜਿਹਦੇ 'ਚ ਅਸੀਂ ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਕਿ ਉਹ ਉਹਨਾਂ ਨੂੰ ਵੀ ਤਾਰਨ ਵਾਲਾ। ਅਸੀਂ ਪਸ਼ੂ ਪ੍ਰੇਤ ਹੋਈਏ, ਸਾਨੂੰ ਗੁਰੂ ਨੇ ਤਾਰਨਾ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਨਾ, ਕਿ ਸਤਿਗੁਰੂ ਬੰਦੀ ਛੋੜ ਹੈ, ਸਾਨੂੰ ਜੀਵਨ ਮੁਕਤ ਕਰਦਾ ਹੈ। ਗੁਰਮੁਖ ਮਨ ਅਪਤੀਜ ਪਤੀਣਾ। ਸੋ ਇਹ ਰੂਹਾਨੀ ਦੁਨੀਆ ਦਾ ਮੈਸੇਜ ਹੈ। ਤੇ ਜਿਹੜਾ ਗੁਰੂ ਇੱਕ ਲੋਹੇ ਨੂੰ ਪਾਰਸ ਬਣਾ ਦਿੰਦਾ ਹੈ, ਸਾਨੂੰ ਚੰਦਨ ਦੇ ਵਾਂਗ ਚੰਦਨ ਕਰ ਦਿੰਦਾ ਹੈ। ਪਾਰ ਜਾਤ ਹੈ ਗੁਰੂ, ਮਾਨ ਸਰੋਵਰ ਹੈ, ਕਾਵਾਂ ਤੋਂ ਹੰਸ ਕਰਦਾ ਹੈ। ਜਿਹੜਾ ਜਿਹਦੇ ਵਿੱਚ ਪਸ਼ੂ ਪ੍ਰੇਤ ਜਿਹੜੇ ਨੇ ਉਹ ਵੀ ਤਰ ਜਾਂਦੇ ਨੇ, ਉਸ ਗੁਰੂ ਤੀਰਥ ਦੇ ਨਾਲ ਜੁੜਿਆ ਜੀਵਨ ਮੁਕਤ ਗੁਰੂ ਕਰਦਾ ਹੈ। ਤੇ ਉਹ ਬੰਦੀ ਛੋੜ ਗੁਰੂ ਖਾਲਸਾ ਪੰਥ ਨੂੰ ਜਿਹੜਾ ਉਸ ਦਾ ਬਣਾਇਆ ਹੋਇਆ ਹੈ, ਕਿਉਂਕਿ ਇਹ ਇਕਰਾਰਨਾਮਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਸਾਨੂੰ ਜਿਹੜਾ ਉਹ ਗੁਲਾਮ ਨਹੀਂ ਰਹਿਣ ਦੇਣਾ। ਹਾਂ, ਗੁਰੂ ਕਾ ਖਾਲਸਾ, ਗੁਰੂ ਵੱਲ ਮੂੰਹ ਕਰਕੇ ਜਦੋਂ ਅਸੀਂ ਕਹਿੰਦੇ ਹਾਂ ਫੇਥ, ਪਿਆਰ ਔਰ ਦ੍ਰਿੜਤਾ, ਔਰ ਜੇ ਇਹ ਤਿੰਨ ਗੁਣ, ਜੇ ਸਭ ਤੋਂ ਪਹਿਲਾਂ ਤਾਂ ਗੁਰੂ ਦੇ ਨਾਲ ਸਾਡਾ ਪਿਆਰ ਹੈ, ਮੁਹੱਬਤ ਹੈ, ਇਸ ਹੱਦ ਤੱਕ ਸਾਨੂੰ ਇਹ ਹੋਏ ਕਿ ਭਾਈ ਸਾਨੂੰ ਜਿਹੜਾ ਗੁਰੂ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਰਾਜ ਭਾਗ ਬਖਸ਼ਿਆ ਹੈ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਤੇ ਸਾਡੇ ਜ਼ਿੰਮੇ ਕੰਮ ਵੀ ਲਾਇਆ ਹੋਇਆ ਕਿ ਖਾਲਸੇ ਨੇ ਜਿਹੜਾ ਉਹ ਦੁਸ਼ਟ ਨੂੰ ਸਜ਼ਾ ਯਾਫਤਾ ਕਰਨਾ, ਨਿਰਧਨ ਦੀ ਪ੍ਰਤਪਾਲਨਾ ਕਰਨਾ। ਤੇ ਦ੍ਰਿੜਤਾ ਸਾਡੀ ਗੁਰੂ ਦੇ ਉੱਤੇ ਸਿਦਕ ਵਿਸ਼ਵਾਸ, ਜਿਹੜਾ ਅਸੀਂ ਰੋਜ਼ ਗੁਰੂ ਅਕਾਲ ਪੁਰਖ ਤੋਂ ਮੰਗਦੇ ਕਿ ਖਾਲਸਾ ਜੀ ਕੇ ਬੋਲ ਬਾਲੇ। ਔਰ ਇਸ ਫੇਥ ਦੇ ਨਾਲ ਅੱਜ ਜਦੋਂ ਇਹ ਬੇਸ਼ੱਕ ਅਖੌਤੀ ਬੰਦੀ ਛੋੜ ਦਿਵਸ ਹੀ ਸਹੀ, ਇਸ ਦੇ ਉੱਤੇ ਹੀ ਅਸੀਂ ਗੱਲ ਕਰ ਰਹੇ ਹਾਂ, ਲੇਕਿਨ ਇਹ ਵੀ ਯਾਦ ਰੱਖੀਏ ਕਿ ਗੁਰੂ ਬੰਦੀ ਛੋੜ ਹੈ। ਗੁਰੂ ਦੇ ਉੱਤੇ ਅੰਨਾ ਈਮਾਨ, ਜਿਹਦੇ ਤੇ ਕੋਈ ਇਫ ਐਂਡ ਬਟ ਨਹੀਂ ਹੈ। ਗੁਰੂ ਜਿਹੜਾ ਹੈ ਉਹ ਸਮਰੱਥ ਹੈ। ਸਤਿਗੁਰ ਮੇਰਾ ਮਾਰ ਜਿਵਾਲੇ, ਸਤਿਗੁਰ ਮੇਰਾ ਸਦ ਪ੍ਰਤਪਾਲੇ। ਇਸ ਕਿਸਮ ਦਾ ਫੇਥ ਔਰ ਈਮਾਨ ਔਰ ਆਪਣਾ ਫਰਜ਼ ਕਿ ਭਾਈ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ। ਕੌਮ ਦਾ ਘਰ ਬਣ ਰਿਹਾ ਹੈ ਜਿਸ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਕੌਮ ਦੇ ਪੁੱਤਰ ਸਪੁੱਤਰੀਆਂ ਨੇ ਆਪਣੀ ਰੱਤ ਚੁਆਈ ਹੈ, ਆਪਣੀਆਂ ਹੱਡੀਆਂ ਦਾ ਚੂਰਾ ਇਸ ਦੇ ਵਿੱਚ ਪਾਇਆ। ਤੇ ਅਸੀਂ ਵੀ, ਸਾਡੇ ਨਾਲ ਵੀ ਸਿੰਘ ਕੌਰ ਲੱਗਾ ਹੋਇਆ ਹੈ, ਉਸੇ ਹੀ ਪੰਥ ਦਾ ਅਸੀਂ ਬੱਚੇ ਬੱਚੀਆਂ, ਔਰ ਅਸੀਂ ਕੌਮੀ ਆਜ਼ਾਦੀ ਦੇ ਇਸ ਸੰਘਰਸ਼ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ। ਉਹ ਦਿਨ ਦੂਰ ਨਹੀਂ ਹੈ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੁਨੀਆ ਦੇ ਬਾਕੀ 194 ਦੇਸ਼ਾਂ ਦੇ ਨਾਲ ਉਸ ਦਾ ਝੰਡਾ ਇਸ ਸ਼ਹਿਰ ਦੇ ਵਿੱਚ UN ਦੇ ਹੈੱਡਕੁਆਰਟਰ ਦੇ ਬਾਹਰ ਝੂਲ ਰਿਹਾ ਹੋਏਗਾ। ਇਹ ਅਸੀਂ ਰਿਜ਼ੋਲਵ ਅੱਜ UN ਡੇ ਦੇ ਮੌਕੇ ਦੇ ਉੱਤੇ ਵੀ ਕਰਦੇ, ਕਿਉਂਕਿ 24 ਅਕਤੂਬਰ ਦਾ ਦਿਨ ਯੂਨਾਈਟਿਡ ਨੇਸ਼ਨਸ ਦਾ ਫਾਊਂਡਿੰਗ ਡੇ ਵੀ ਹੈ। ਤੇ ਅਸੀਂ ਉਸ ਬੰਦੀ ਤੋਂ ਰਿਹਾਈ ਔਰ ਆਜ਼ਾਦੀ ਦਾ ਸਫ਼ਰ, ਇਸ ਨੂੰ ਅਸੀਂ ਤੈਅ ਕਰਨਾ। ਹੁਣ ਇਹ ਸਾਡੇ ਜ਼ਿੰਮੇ ਹੈ ਕਿ ਅਸੀਂ ਉਸ ਦੇ ਵਿੱਚ ਆਪਣਾ ਕੀ ਯੋਗਦਾਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tvt.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।